ਅਗਲੀ ਖਬਰ ਪਾਕਿਸਤਾਨ ਤੋਂ ਆ ਰਹੀ ਆ। ਪਾਕਿਸਤਾਨ ਦੇ ਵਿੱਚ ਅੱਜ ਮਾਹੌਲ ਬੜਾ ਖਰਾਬ ਆ। ਉੱਥੇ ਅੱਗਾਂ ਲੱਗ ਰਹੀਆਂ ਆ ਆਰਮੀ ਆਫੀਸਰ ਦੇ ਘਰਾਂ ਨੂੰ ਵੀ, ਕਿਉਂਕਿ ਜੋ ਸਾਬਕਾ ਕ੍ਰਿਕਟਰ ਵੀ ਆ ਤੇ ਉੱਥੇ ਦੇ ਪ੍ਰੈਜ਼ੀਡੈਂਟ ਵੀ ਇਮਰਾਨ ਖਾਨ ਸੀਗੇ, ਪ੍ਰਾਈਮ ਮਿਨਿਸਟਰ, ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਸੀ ਕੱਲ। ਕਰਪਸ਼ਨ ਦੇ ਚਾਰजेस ਲਾਏ ਆ ਤੇ ਇਹਦੇ ਸੰਬੰਧ ਦੇ ਵਿੱਚ ਇੰਨੀ ਵੱਡੀ ਗਿਣਤੀ 'ਚ ਜੋ ਪ੍ਰੋਟੈਸਟ ਹੋਏ ਆ, ਬਲੋਚਿਸਤਾਨ, ਪੰਜਾਬ, ਖਾਈਬਰ ਵਾਲਾ ਜੋ ਏਰੀਆ ਆ, ਉੱਥੇ ਆਰਮੀ ਲਾ ਦਿੱਤੀ ਗਈ ਆ। ਕੱਲ ਇੰਟਰਨੈਟ ਵੀ ਪਾਕਿਸਤਾਨ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ। ਜੋ ਇਮਰਾਨ ਖਾਨ ਦੇ ਵਕੀਲ ਆ, ਉਹਨਾਂ ਦੀ ਵੀ ਜੋ ਕੁੱਟਮਾਰ ਕੀਤੀ ਸੀ ਉੱਥੇ ਜੋ ਆਰਮੀ ਦੇ ਲੋਕ ਆ ਉਹਨਾਂ ਵੱਲੋਂ। ਸੋ ਕਾਫੀ ਮਾਹੌਲ ਇੰਡੀਆ ਦਾ ਜਿਹੜਾ ਗੁਆਂਢੀ ਮੁਲਕ ਆ ਪਾਕਿਸਤਾਨ, ਉੱਥੇ ਬੁਰਾ ਬਣਿਆ ਹੋਇਆ ਆ ਤੇ ਇੰਟਰਨੈਟ ਬੰਦ ਰਿਹਾ। ਯੂਐਸ ਤੇ ਵਾਈਟ ਹਾਊਸ ਵੱਲੋਂ ਜੋ ਸਟੇਟਮੈਂਟ ਜਾਰੀ ਕੀਤੀ ਗਈ ਆ, ਉਹ ਕਹਿੰਦੇ ਵੀ ਅਸੀਂ ਕਿਸੇ ਦੀ ਸਾਈਡ ਨਹੀਂ ਲੈਂਦੇ, ਪਰ ਜਿੱਥੇ ਡੈਮੋਕ੍ਰੇਸੀ ਆ ਉੱਥੇ ਧੱਕਾ ਨਹੀਂ ਹੋਣਾ ਚਾਹੀਦਾ ਹੈਗਾ। ਅਸੀਂ ਜਿੱਥੇ ਜਿਹੜੇ ਵੀ ਦੁਨੀਆ ਦੇ ਮੁਲਕ 'ਚ ਡੈਮੋਕ੍ਰੇਸੀ ਆ, ਉਹਨਾਂ ਦਾ ਜੋ ਸਾਥ ਦੇਵਾਂਗੇ। ਸੋ ਉਹਨਾਂ ਨੇ ਇੰਨੀ ਕੁ ਸਟੇਟਮੈਂਟ ਵਾਈਟ ਹਾਊਸ ਵੱਲੋਂ ਜਾਰੀ ਕੀਤੀ ਗਈ ਆ। ਪਰ ਓਵਰਆਲ ਸਿਚੁਏਸ਼ਨ ਪਾਕਿਸਤਾਨ ਦੀ ਬੜੀ ਬੈਡ ਆ। ਤੇ ਇੱਥੇ ਰਾਜ ਕਨਵੀਰ ਸਿੰਘ ਜੀ, ਬੜੀ ਹੈਰਾਨੀ ਦੀ ਗੱਲ ਆ ਵੀ ਇਮਰਾਨ ਖਾਨ ਦੇ ਸਾਰਿਆਂ ਨੂੰ ਪਤਾ ਵੀ ਇਮਰਾਨ ਖਾਨ ਕਰਪਟ ਬੰਦਾ ਨਹੀਂ। ਇਹ ਵੀ ਹੋ ਸਕਦਾ ਵੀ ਉਹਦੇ ਕੋਈ ਜਿਹੜੇ ਨਾਲ ਦੇ ਲੀਡਰ ਆ, ਪਾਰਟੀ ਦੇ ਬੰਦੇ ਕਰਪਟ ਹੋ ਸਕਦੇ ਆ, ਜਿੱਦਾਂ ਇੰਡੀਆ ਦੇ ਵਿੱਚ ਮਨਮੋਹਨ ਸਿੰਘ ਸੀ ਵੀ ਮਨਮੋਹਨ ਸਿੰਘ ਸਭ ਤੋਂ ਵੱਧ ਇਮਾਨਦਾਰ ਸੀ, ਆਲੇ ਦੁਆਲੇ ਜਿਹੜੇ ਚੋਰ ਕਈ ਮਿਨਿਸਟਰ ਸੀਗੇ। ਤੇ ਜਿਸ ਹਿਸਾਬ ਦੇ ਨਾਲ ਇੰਡੀਆ ਦੇ ਵਿੱਚ ਜਦੋਂ ਕਿਸੇ ਨਾਲ ਧੱਕਾ ਹੁੰਦਾ, ਪ੍ਰੋਟੈਸਟ ਹੁੰਦੇ ਪੂਰੀ ਦੁਨੀਆ 'ਚ, ਤੇ ਮੈਂ ਬੜਾ ਹੈਰਾਨ ਆ ਵੀ ਪਾਕਿਸਤਾਨੀ ਮੂਲ ਦੇ ਲੋਕ ਪੂਰੀ ਦੁਨੀਆ 'ਚ, ਅਮਰੀਕਾ, ਕੈਨੇਡਾ, ਕੋਈ ਉਹਨਾਂ ਦੇ ਪ੍ਰੋਟੈਸਟ ਵੱਲੋਂ ਉਹਨਾਂ ਦੇ ਕੋਈ ਇੱਦਾਂ ਦੀਆਂ ਕੋਈ ਗੱਲਾਂ ਬਾਤਾਂ ਜਾਂ ਸਟੇਟਮੈਂਟ ਕੋਈ ਨਹੀਂ ਆਈ। ਕਿਤੇ ਆਪਾਂ ਦੇਖਿਆ ਨਹੀਂ ਵੀ ਉਹਨਾਂ ਨੇ ਪ੍ਰੋਟੈਸਟ ਕੀਤੇ ਆ। ਇਹ ਬੜੀ ਹੈਰਾਨੀ ਵਾਲੀ ਗੱਲ ਆ, ਜਦ ਕਿ ਸਾਡੇ ਯੂਕੇ 'ਚ ਰੇਡੀਓ ਤੇ ਬਹੁਤ ਦੇਖੇ ਸੀਗੇ ਕੱਲ ਦੇ, ਯੂਕੇ ਦੇ ਵਿੱਚ ਹੈਗੇ ਆ ਜਿਹੜਾ ਨਵਾਜ਼ ਸ਼ਰੀਫ ਦੇ ਸਪੋਰਟਰ ਤੇ ਜਿਹੜੇ ਇਮਰਾਨ ਖਾਨ ਦੇ ਸਪੋਰਟਰ ਆਮੋ ਸਾਹਮਣੇ ਇੱਕ ਦੂਜੇ ਨੂੰ ਗਾਲੀ ਗਲੋਚ ਕਰਦੇ ਨਜ਼ਰ ਆਏ ਆ। ਜਿੱਥੇ ਸ਼ਰੀਫ ਰਹਿੰਦਾ ਸੀ, ਉਹਨਾਂ ਨੇ ਜਿਹੜੀ ਪਾਕਿਸਤਾਨੀ ਸਫਾਰਤਖਾਨਾ ਉਹਦੇ ਬਾਹਰ ਵੀ ਜਿਹੜੇ ਮੁਜ਼ਾਹਰੇ ਕੀਤੇ। ਇੱਥੇ ਦਾ ਨਹੀਂ ਮੈਂ ਅਜੇ ਤੱਕ ਕੋਈ ਸੁਣਿਆ ਦੇਖਿਆ, ਯੂਕੇ ਦਾ ਜ਼ਰੂਰ ਦੇਖਿਆ। ਜੀ, ਹਾਲਾਂਕਿ ਸਾਡੇ ਰੇਡੀਓ ਤੇ ਬਹੁਤ ਵਾਰ ਮੈਨੂੰ ਕਾਲਸ ਆਉਂਦੀਆਂ ਰਹਿੰਦੀਆਂ, ਆਪਣੇ ਪਾਕਿਸਤਾਨੀ ਪੰਜਾਬੀ ਜਿਹੜੇ ਭਰਾ ਮੁਸਲਮਾਨ ਆ, ਬਹੁਤ ਲਿਸਨਰ ਹੈਗੇ ਆ, ਬਹੁਤ ਇਮਰਾਨ ਖਾਨ ਦੇ ਸਪੋਰਟਰ ਵੀ ਦੱਸਦੇ ਰਹਿੰਦੇ ਆ ਵੀ ਉਹ ਕਿੱਦਾਂ ਉਹ ਵੀ ਮੁਲਕ ਜਿੱਦਾਂ ਇੰਡੀਆ 'ਚ ਪੋਲੀਟੀਸ਼ੀਅਨਾਂ ਨੇ ਲੁੱਟ ਲਿਆ, ਹਾਂਜੀ ਬਿਲਕੁਲ ਪਾਕਿਸਤਾਨ 'ਚ ਮਿਲਟਰੀ ਵਾਲਿਆਂ ਨੇ ਲੁੱਟ ਲਿਆ। ਤੇ ਕਰਪਟ ਉੱਥੇ ਕਰਪਸ਼ਨ ਵੀ ਬਹੁਤ ਆ ਜੀ। ਜੀ ਬਿਲਕੁਲ। ਤੇ ਉੱਥੇ ਸਿਚੁਏਸ਼ਨ ਕਾਫੀ ਇਸ ਟਾਈਮ ਬੈਡ ਬਣੀ ਹੋਈ ਹੈਗੀ ਆ। ਤੇ ਦੇਖੋ ਇੰਟਰਨੈਟ ਬੰਦ ਆ, ਸਾਰਾ ਕੁਝ। ਗਵਰਨਰ ਦਾ ਘਰ ਜਿਹੜਾ ਹਰਜੋਤ ਸਿੰਘ ਜੀ, ਇਮਰਾਨ ਖਾਨ ਦੇ ਸਪੋਰਟਰਸ ਨੇ ਉੱਥੇ ਜਿਹੜਾ ਉਹਨੂੰ ਅੱਗ ਲਾ ਦਿੱਤੀ ਸੀ ਉੱਥੇ। ਸੋ ਕਾਫੀ ਜਿਹੜਾ ਉੱਥੇ ਇਵਨ ਰੇਡੀਓ ਸਟੇਸ਼ਨ ਨੂੰ ਵੀ, ਉਹਨਾਂ ਦੇ ਟੀਵੀ ਸਟੇਸ਼ਨ ਨੂੰ ਵੀ ਅੱਗ ਲਾਤੀ। ਬੜਾ ਕੁਝ ਜਿਹੜਾ ਉੱਥੇ ਜਿਹੜਾ ਉਹ ਹੋ ਰਿਹਾ। ਹੁਣ ਇਹ ਨਹੀਂ ਪਤਾ ਵੀ ਇਸ ਚੋਂ ਨਿਕਲਣਾ ਕੀ ਆ, ਹੋਊਗਾ ਜਿਹੜਾ ਕੀ ਆ। ਕਈ ਮੌਤਾਂ ਵੀ ਜਿਹੜੀਆਂ ਇਸ ਦੇ ਵਿੱਚ ਹੋ ਗਈਆਂ ਆ। 8 ਦਿਨਾਂ ਦੀ ਰਿਮਾਂਡ ਜਿਹੜੀ ਇਮਰਾਨ ਖਾਨ ਦੇ ਹਿਰਾਸਤ ਦੇ ਮਾਮਲੇ 'ਚ ਗ੍ਰਿਫਤਾਰੀ ਦੇ ਵਿੱਚ ਉੱਥੋਂ ਦੀ ਅਦਾਲਤ ਨੇ ਮਨਜ਼ੂਰੀ ਜਿਹੜੀ ਉਹ ਦੇ ਦਿੱਤੀ ਆ। ਸੋ ਇਮਰਾਨ ਖਾਨ ਨੂੰ 8 ਦਿਨਾਂ ਦੀ ਰਿਮਾਂਡ ਦੇ ਉੱਤੇ ਹੁਣ ਘੱਲ ਦਿੱਤਾ ਗਿਆ ਆ। ਆਰਮੀ ਸੱਦ ਲਈ ਗਈ ਆ ਲਾ ਐਂਡ ਆਰਡਰ ਦੇ ਲਈ। ਬਲੋਚਿਸਤਾਨ, ਪੰਜਾਬ, ਖੈਬਰ ਪਖਤੂਨ ਦੇ ਇਲਾਕਿਆਂ ਦੇ ਵਿੱਚ ਕਹਿੰਦੇ ਵੀ ਆਰਮੀ ਆ ਉਸ ਨੂੰ ਲਗਾ ਦਿੱਤਾ ਗਿਆ ਆ। ਮੈਨੂੰ ਤਾਂ ਲੱਗਦਾ ਹਰਜੋਤ ਸਿੰਘ ਜੀ, ਇਤਿਹਾਸ ਰਿਹਾ ਆ ਪਾਕਿਸਤਾਨ ਦਾ ਵੀ ਆਰਮੀ ਅਕਸਰ ਤਖਤਾ ਪਲਟਦੀ ਰਹਿੰਦੀ ਆ, ਵੀ ਇਸ ਦੀ ਆੜ ਦੇ ਵਿੱਚ, ਇਸ ਦੇ ਵਿੱਚ ਜਿਹੜਾ ਕਿਤੇ ਨਾ ਕਿਤੇ ਤਖਤਾ ਜਿਹੜਾ ਆ ਉਹ ਪਲਟ ਹੋ ਜਾਣਾ ਆ। ਸੋ ਹੋ ਸਕਦਾ ਵੀ ਕੁਛ ਇੱਦਾਂ ਦਾ ਵੀ ਹੋ ਜਾਵੇ। ਯੂ ਨੈਵਰ ਨੋ ਕੀ ਜਿਹੜਾ ਆ ਇਸ ਦੇ ਵਿੱਚ ਇਹ ਅੱਗੇ ਜਿਹੜਾ ਉਹ ਬਣਦਾ ਆ। ਪਰ ਪੀਟੀਆਈ ਦੇ ਜਿਹੜੇ ਸਪੋਰਟਰਸ ਆ ਉਹ ਇਸ ਟਾਈਮ ਕਹਿ ਲਓ ਵੀ ਸੜਕਾਂ ਤੇ ਬਾਹਰ ਨਿਕਲੇ ਆ। ਨਵਦੀਪ ਸਿੰਘ ਸਾਡੇ ਫੇਸਬੁੱਕ ਤੇ ਦੱਸਦੇ ਆ ਵੀ ਕਹਿੰਦੇ ਯੂਕੇ ਤੇ ਹਿਊਸਟਨ ਦੇ ਵਿੱਚ ਉੱਥੇ ਪ੍ਰੋਟੈਸਟ ਹੋਇਆ। ਹਿਊਸਟਨ ਇਲਾਕੇ 'ਚ ਵੀ ਕਾਫੀ ਜਿਹੜੇ ਪਾਕਿਸਤਾਨੀ ਆ ਉੱਥੇ ਰਹਿੰਦੇ ਨੇ। ਜੀ ਬਿਲਕੁਲ। ਪੋਲੀਟੀਕਲ ਜਿਹੜਾ ਕ੍ਰਿਕਟਰ ਤੋਂ ਇਹਨੇ ਆਪਣਾ ਕਰੀਅਰ ਸ਼ੁਰੂ ਕੀਤਾ ਸੀਗਾ ਤੇ ਹੁਣ ਇੱਕ ਟਾਈਮ ਦੇ ਉੱਤੇ ਪਾਕਿਸਤਾਨ ਦਾ ਜਿਹੜਾ ਪ੍ਰਾਈਮ ਮਿਨਿਸਟਰ ਵੀ ਜਿਹੜਾ ਧੱਕਾ ਪੂਰਾ ਹੋ ਰਿਹਾ ਉੱਥੇ। ਇਮਰਾਨ ਖਾਨ ਦੀ ਜਿਹੜੀ ਪਾਰਟੀ ਆ ਉਹਨਾਂ ਦੇ ਅਗੇਂਸਟ 1000 ਤੋਂ ਵੱਧ ਲੋਕ ਅਰੈਸਟ ਕਰ ਲਏ ਗਏ ਹੈਗੇ ਆ। ਇਹ ਜੋ BBC ਆ ਉਹਨਾਂ ਨੇ
ਰਿਪੋਰਟ ਦਿੱਤੀ ਹੈਗੀ ਆ। ਸਾਰਿਆਂ ਨੂੰ ਪਤਾ ਹੀ ਆ ਵੀ ਕ੍ਰਿਕਟਰ ਸੀ, ਬੜਾ ਪਾਕਿਸਤਾਨ ਦਾ ਨਾਂ ਚਮਕਾਇਆ ਉਸਨੇ। ਬਾਅਦ ਦੇ ਵਿੱਚ ਲੀਡਰ ਵੀ ਬਣਿਆ ਤੇ ਧੱਕੇ ਦੇ ਨਾਲ ਉਹਨੂੰ ਕੁਛ ਜਿਹੜੇ ਨਾਲ ਦੇ ਸਾਥੀ ਸੀ ਉਹ ਡਿਫੈਕਟ ਕਰ ਗਏ, ਦੂਜੇ ਪਾਸੇ ਚਲੇ ਗਏ ਤੇ ਉਹਨੂੰ ਜਿਹੜਾ ਲਾਹ ਦਿੱਤਾ ਗਿਆ ਸੀ ਇਮਰਾਨ ਖਾਨ ਨੂੰ। ਤੇ ਹੁਣ 8 ਦਿਨਾਂ ਦਾ ਰਿਮਾਂਡ ਆ। ਇੱਕ ਵਾਰੀ ਪਿੱਛੇ ਉਹਨਾਂ ਦੇ ਗੋਲੀ ਵੀ ਚਲਾਈ ਗਈ ਸੀ, ਲੱਕਲੀ ਸਰਵਾਈਵ ਕਰ ਗਏ, ਲੱਤ ਦੇ ਵਿੱਚ ਲੱਗੀ ਸੀ, ਕੁਛ ਕੁ ਮਹੀਨੇ ਪਹਿਲਾਂ ਦੀ ਖਬਰ ਆ, ਆਪਾਂ ਨੂੰ ਪਤਾ ਹੀ ਆ। ਜਾਂ ਓਵਰਆਲ ਜੇ ਦੇਖਿਆ ਜਾਵੇ ਪਾਕਿਸਤਾਨ ਦੀ ਸਿਚੁਏਸ਼ਨ ਬੜੀ ਬੈਡ ਆ। ਇਕਨੋਮੀ ਇੰਨੀ ਬੈਡ ਆ, ਮੈਨੂੰ ਸਮਝ ਨਹੀਂ ਆਉਂਦੀ ਵੀ ਵਿਚਾਰੇ ਗਰੀਬ ਲੋਕ ਜੋ ਆ ਉਹਨਾਂ ਦਾ ਕੀ ਹਾਲ ਹੋਊਗਾ। ਜੋ ਵੀਡੀਓਜ਼ ਆਉਂਦੀਆਂ ਤੁਸੀਂ ਦੇਖੋਗੇ, ਉੱਥੇ ਦੇ ਜਿਹੜੇ ਲੀਡਰਸ ਆ, ਆਰਮੀ ਆਫੀਸਰਸ ਆ, ਜਾਂ ਜਿਹੜੇ ਗਵਰਨਰ, ਕਿੱਦਾਂ ਦੇ ਉਹਨਾਂ ਦੇ ਘਰ ਆ ਮਹਿਲਾਂ ਵਰਗੇ। ਤੇ ਲੋਕ ਜਦੋਂ ਪਿਛਲੇ ਦਿਨਾਂ 'ਚ ਦੇਖਦੇ ਸੀ ਆਟੇ ਦੇ ਲਈ ਵੀ ਕਿੱਦਾਂ ਲਾਈਨਾਂ ਲੱਗੀਆਂ ਹੋਈਆਂ ਸੀਆਂ, ਉਹ ਸੇਮ ਸਿਚੁਏਸ਼ਨ ਜਿੱਦਾਂ ਇੰਡੀਆ ਦੇ ਵਿੱਚ ਵੀ ਹੁੰਦੀ ਹੈਗੀ ਆ, ਲੀਡਰਾਂ ਦੇ ਕਿੱਦਾਂ ਦੇ ਘਰ ਬਣੇ ਹੁੰਦੇ ਹੈਗੇ ਆ। ਤੇ ਇਹ ਸਾਰੇ ਕਾਸੇ ਦੇ ਨਾਲ ਉਹਨਾਂ ਦੀ ਜਿਹੜੀ ਕਰੰਸੀ ਆ ਬਹੁਤ ਜ਼ਿਆਦਾ ਥੱਲੇ ਡਿੱਗੀ। ਇਸ ਟਾਈਮ ਇੱਕ $US ਦੇ ਬਰਾਬਰ 292 ਰੁਪਏ ਆ, ਜਿਸ ਟਾਈਮ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ, ਆਫੀਸ਼ੀਅਲੀ ਆ, ਪਰ ਇਹ ਪਤਾ ਲੱਗਿਆ ਵੀ 300 ਤੋਂ ਵੀ ਵੱਧ ਆ $1 ਦੇ ਬਰਾਬਰ ਪਾਕਿਸਤਾਨ ਦੇ ਰੁਪੀਜ਼। ਤੇ ਡਾਕਟਰ ਸ਼ਰੀਨ ਮਜ਼ਾਰੀ ਇੱਕ ਸਾਬਕਾ ਹਿਊਮਨ ਰਾਈਟਸ ਦੇ ਮਿਨਿਸਟਰ ਹੈਗੇ ਆ, ਉਹਨਾਂ ਨੇ ਦੱਸਿਆ ਆ ਵੀ ਸਟੇਟ ਨੇ ਅਬਡਕਟ ਕੀਤਾ ਹੈ ਇਮਰਾਨ ਖਾਨ ਨੂੰ। ਉਹਨਾਂ ਨੇ ਇਹ ਨਹੀਂ ਦੱਸਿਆ ਵੀ ਉਹਨੂੰ ਜਿਹੜਾ ਅਰੈਸਟ ਕੀਤਾ ਗਿਆ, ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਅਬਡਕਟ ਕੀਤਾ ਗਿਆ ਹੈਗਾ ਆ। ਕਈ ਜਗ੍ਹਾ ਤੋਂ ਇਹ ਵੀ ਖਬਰਾਂ ਆ ਰਹੀਆਂ ਵੀ ਜੋ ਮਿਲਟਰੀ ਆ ਜਾਂ ਪੁਲਿਸ ਆ ਉਹ ਕੋਈ ਐਕਟ ਨਹੀਂ ਕਰ ਰਹੀ ਹੈਗੀ, ਕਿਉਂਕਿ ਆਮ ਲੋਕਾਂ ਦੇ ਜਿਹੜੇ ਭੈਣ ਭਰਾ ਪੁੱਤਰ ਹੈਗੇ ਸਾਰੇ ਉਹ ਕਹਿੰਦੇ ਅਸੀਂ ਨਹੀਂ ਕਿਸੇ ਤੇ ਗੋਲੀਆਂ ਚਲਾਉਣੀਆਂ। ਸੋ ਸਿਚੁਏਸ਼ਨ ਜਿਸ ਤਰ੍ਹਾਂ ਤੁਸੀਂ ਦੱਸਦੇ ਹੀ ਆ, ਪਹਿਲੀ ਵਾਰੀ ਹੋਇਆ ਵੀ ਐਡਾ ਵੱਡਾ ਜਿਹੜਾ ਰਿਵੋਲਟ ਹੋਇਆ ਹੈਗਾ। ਹੁਣ ਉੱਥੇ ਦੀ ਆਰਮੀ ਕੀ ਕਰਦੀ ਆ, ਇਹ ਹੁਣ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ, ਜਾਂ ਜਿਹੜੇ ਉੱਥੇ ਦੇ ਜਿਹੜੇ ਲੀਡਰ ਆ। ਪਰ ਸਿਚੁਏਸ਼ਨ ਪਾਕਿਸਤਾਨ 'ਚ ਇਸ ਟਾਈਮ ਬਹੁਤ ਬੈਡ ਬਣੀ ਹੋਈ। US ਦੀ ਐਮਬੈਸੀ ਜਿਹੜੀ ਇਸਲਾਮਾਬਾਦ ਪਾਕਿਸਤਾਨ 'ਚ ਆ, ਉਹਨਾਂ ਨੇ ਸਿਕਿਉਰਿਟੀ ਅਲਰਟ ਇਸ਼ੂ ਜਿਹੜਾ ਉਹ ਕਰ ਦਿੱਤਾ, ਜਿਸ ਦੇ ਨਾਲ ਜਿੰਨੀਆਂ ਵੀ ਕਾਉਂਸਲਰ ਮੀਟਿੰਗ ਸੀਗੀਆਂ ਇਸ ਹਫ਼ਤੇ 'ਚ ਜਿੰਨੀਆਂ ਹੋਣੀਆਂ ਸੀ, ਉਹਨਾਂ ਸਾਰਿਆਂ ਨੂੰ ਰੱਦ ਕਰ ਦਿੱਤਾ। ਸਾਬਕਾ ਜਿਹੜਾ ਉੱਥੇ ਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਰੈਸਟ ਤੋਂ ਬਾਅਦ ਜਿਹੜੇ ਉੱਥੇ ਹਿੰਸਕ ਪ੍ਰੋਟੈਸਟ ਹੋ ਰਹੇ ਆ ਉਸ ਨੂੰ ਲੈ ਕੇ। ਨਾਲ ਹੀ ਐਮਬੈਸੀ ਨੇ ਕਿਹਾ ਵੀ ਇੰਟਰਨੈਟ ਆਊਟੇਜਸ, ਟਰੈਵਲ ਰਿਸਟ੍ਰਿਕਸ਼ਨ ਜਿਹੜੀਆਂ ਹੋਣਗੀਆਂ, ਵੀ ਜਿੰਨੇ ਵੀ ਸਾਡੇ ਸਿਟੀਜ਼ਨ ਆ ਉੱਥੇ ਵੀ ਭਾਈ ਧਿਆਨ ਰੱਖਿਓ, ਤੇ ਐਮਰਜੈਂਸੀ ਸਰਵਿਸਿਜ਼ ਤੇ ਉਹ ਕਹਿੰਦੇ ਵੀ ਓਪਨ ਤੇ ਅਵੇਲੇਬਲ ਜਿਹੜੀਆਂ ਉੱਦਾਂ ਜ਼ਰੂਰ ਰਹਿਣਗੀਆਂ। ਸੋ ਜਿੰਨੀਆਂ ਵੀ ਮੂਵਮੈਂਟਸ ਆ ਐਮਬੈਸੀ ਪਰਸਨਲ ਦੀਆਂ ਜਾਂ ਮਿਸ਼ਨ ਅਸੈਂਸ਼ੀਅਲ ਟਰੈਵਲ ਸਿਰਫ ਉਸੇ ਦੇ ਉੱਤੇ ਹੀ ਰੱਖਿਆ ਆ। ਬਾਕੀ ਜਿੰਨੀਆਂ ਵੀ ਮੂਵਮੈਂਟਸ ਆ ਉਹਨਾਂ ਨੂੰ ਰਿਸਟ੍ਰਿਕਟ ਕਰ ਦਿੱਤਾ ਆ। ਟ੍ਰੈਫਿਕ ਡਿਲੇਜ਼ ਵੀ ਹੋਣਗੇ ਤੇ ਇਸ ਦੇ ਵਿੱਚ ਉਹਨਾਂ ਨੇ ਕਿਹਾ ਵੀ US ਜਿੰਨੇ ਵੀ ਸਿਟੀਜ਼ਨ ਉੱਥੇ ਰਹਿ ਰਹੇ ਆ ਵੀ ਜਿੰਨੀਆਂ ਵੀ ਲਾਰਜ ਗੈਦਰਿੰਗਸ ਆ ਉਤੋਂ ਪਰੇ ਰਹੋ, ਟਰੈਵਲ ਜਿਹੜਾ ਆ ਬੇਫਜ਼ੂਲ ਨਾ ਕਰੋ ਤੇ ਆਪਣੇ ਆਲੇ ਦੁਆਲੇ ਜਿਹੜਾ ਉਹ ਧਿਆਨ ਰੱਖਿਆ ਜਾਵੇ। ਸੋ ਸਥਿਤੀ ਜਿਹੜੀ ਉੱਥੇ ਵੱਧ ਤੋਂ ਬੱਤਰ ਹੁੰਦਿਆਂ ਕੋਈ ਬਹੁਤਾ ਵਕਤ ਇਸ ਟਾਈਮ ਨਹੀਂ ਲੱਗਣਾ। ਇਨਫਲੇਸ਼ਨ 36% ਉੱਥੇ ਪਾਕਿਸਤਾਨ ਦੇ ਵਿੱਚ ਵਧੀ, 36%। ਦੈਟਸ ਅ ਲੋਟ। $1 ਬਿਲੀਅਨ ਦੀ ਉਹਨਾਂ ਨੂੰ ਫੋਰਨ ਬੇਲ ਆਊਟ ਪੈਕੇਜ IMF ਨੇ ਜਿਹੜਾ ਉਹ ਦੇਣਾ ਸੀਗਾ, ਉਹ ਹਾਲ ਦੀ ਘੜੀ ਡਿਲੇ ਹੋ ਰਿਹਾ ਆ ਕਈ ਮਹੀਨਿਆਂ ਤੋਂ, ਤੇ ਕਈ ਕਹਿੰਦੇ ਵੀ ਇਸ ਪਾਲਿਸੀ ਦੇ ਫਰੇਮਵਰਕ ਨੂੰ ਲੈ ਕੇ ਟੈਕਨੀਕਲ ਇਸ਼ੂਜ਼ ਜਿਹੜੇ ਉਹ ਚੱਲ ਰਹੇ ਆ। ਸੋ ਸਥਿਤੀ ਜਿਹੜੀ ਆ ਕਾਫੀ ਇਸ ਟਾਈਮ ਮਾੜੀ ਹੋਈ ਆ। ਤਕਰੀਬਨ 1000 ਦੇ ਜਿਹੜੇ ਇਮਰਾਨ ਖਾਨ ਦੇ ਸਪੋਰਟਰ ਉਹਨਾਂ ਨੂੰ ਉਹਨਾਂ ਨੇ ਗ੍ਰਿਫਤਾਰ ਜਿਹੜਾ ਆ ਉਹ ਕਰ ਲਿਆ ਇਕੱਲੇ ਪੰਜਾਬ ਦੇ ਹੀ ਇਲਾਕੇ ਦੇ ਵਿੱਚੋਂ।